ਸਕੂਲੇ ਪੜ੍ਹਦੇ ਹੋਈਏ ਤੇ ਜੇ ਮਾਸਟਰ ਕਿਸੇ ਬੱਚੇ ਨੂੰ ਆਖੇ ਵੀ ਮੈਨੂੰ ਪੈਨਸਲ ਦੇ, ਕਲਮ ਦੇ, ਪੈਨ ਦੇ, ਤੇ ਬੱਚਾ ਅੱਗੋਂ ਆਖੇ ਕਿ ਹਾਂ ਉਂਝ ਮਾਸਟਰ ਸਾਹਿਬ ਬਣੇ ਫਿਰਦੇ ਨੇ ਤੇ ਕੋਲ ਪੈਨਸਲ ਵੀ ਕੋਲ ਨਹੀਂ। ਜੇ ਮਾਸਟਰ ਹਰੀ ਬੱਚੇ ਕੋਲੋਂ ਮੰਗਦੇ ਨੇ ਕੋਈ ਕਲਮ, ਪੈਨ, ਪੈਨਸਲ, ਚਾਕ, ਤੇ ਇਹਦਾ ਮਤਲਬ ਇਹ ਨਹੀਂ ਕਿ ਮਾਸਟਰਾਂ ਦੇ ਆਪਣੇ ਕੋਲ ਨਹੀਂ। ਜੇ ਬੱਚਾ ਦੇ ਛੱਡਦਾ ਅੱਗੋਂ ਤੇ ਮਾਸਟਰਾਂ ਦੇ ਦਿਲ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਏ ਕਿ ਇਹ ਬੱਚਾ ਫਰਮਾ ਬਰਦਾਰ ਹੈ, ਨਾ ਕਿ ਅੱਗੋਂ ਚੀਂਗੇ ਲਾਂਦਾ ਪਿਆ। ਜੇ ਤੁਹਾਡੇ ਕੋਲੋਂ ਉਹ ਕੋਈ ਚੀਜ਼ ਤਲਬ ਕਰਦੇ ਨੇ ਤੇ ਅੱਗੋਂ ਦੇ ਛੜੀਏ ਉਹਨਾਂ ਦੇ ਮੁਤਾਬਕ, ਤੇ ਉਹਦੇ ਵਿੱਚ ਇਹ ਨਹੀਂ ਕਿ ਉਹਨਾਂ ਕੋਲ ਉਹ ਚੀਜ਼ ਨਹੀਂ, ਇਹਦਾ ਮਤਲਬ ਹੈ ਉਹਨਾਂ ਮੰਗੀ ਹੈ ਤੇ ਅਸਾਂ ਦੇ ਛੜੀਏ ਤੇ ਸਾਡੇ ਹੀ ਨੰਬਰ ਬਣੇ ਨੇ, ਸਾਡਾ ਹੀ ਫਾਇਦਾ ਹੋਇਆ, ਉਹਨਾਂ ਕੋਲ ਕਿਸੇ ਸ਼ੈ ਦਾ ਘਾਟਾ ਨਹੀਂ। ਅੱਲਾਹ ਪਾਕ ਦੀ ਜ਼ਾਤ ਜੇ ਤੁਹਾਡੇ ਕੋਲੋਂ ਕਿਸੇ ਚੀਜ਼ ਦਾ ਮੁਤਾਲਬਾ ਕਰਦਾ ਨਾ, ਮਿਸਾਲ ਦੇ ਤੌਰ ਤੇ ਕੁਰਬਾਨੀ ਦਿੰਦੇ ਆ ਤੇ ਖੂਨ ਪੀ ਜਾਂਦੀ ਹੈ ਜ਼ਮੀਨ, ਖਲ ਵੇਚ ਛੱਡਨੇ ਆ ਅਸੀਂ ਕਸਾਈ ਨੂੰ, ਮਦਰਸੇ ਵੀ ਦਈਏ, ਮਸਜਿਦ 'ਚ ਵੀ ਜਾਂ ਕਿਸੇ ਅਦਾਰੇ ਨੂੰ, ਤੇ ਟੁਰ ਗਈ ਨਾ, ਖਲ ਉਹ ਲੈ ਗਏ, ਗੋਸ਼ਤ ਅਸੀਂ ਆਪ ਹੀ ਖਾ ਗਏ। ਲੱਭਾ ਕੀ? ਅੱਲਾ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ, ਅੱਲਾ ਨੀਅਤਾਂ ਵੇਂਦਾ। ਇਸੇ ਤਰ੍ਹਾਂ ਨਮਾਜ਼ਾਂ, ਕੁਰਾਨ, ਸਦਕੇ, ਖੈਰਾਤਾਂ, ਇਹ ਦਿੱਤਿਆਂ ਉਹਨੂੰ ਨਫਾ ਨਹੀਂ, ਨਫਾ ਸਾਨੂੰ ਹੈ, ਫਾਇਦਾ ਸਾਨੂੰ ਹੈ, ਸਾਡੇ ਫਾਇਦੇ ਵਾਸਤੇ ਹੀ ਉਹ ਆਂਦਾ ਇੰਜ ਕਰ ਲਓ। ਮੈਂ ਕਦੀ ਕਦੀ ਬੋਲਿਆ ਕਰਨਾ ਕਿ ਅੱਲਾ ਦੇ ਪਾਕ ਪੈਗੰਬਰ अलैहिस्सलाम ਦਾ ਫਰਮਾਨ ਹੈ, ਜਿਹਦਾ ਮਫਹੂਮ ਹੈ ਕਿ ਅੱਲਾ ਫਰਮਾਂਦਾ ਜਿਵੇਂ ਜਿਵੇਂ ਮੈਂ ਆਨਾ ਉਵੇਂ ਉਵੇਂ ਤੁਸੀਂ ਕਰ ਲਓ, ਜੇ ਉਂਝ ਉਂਝ ਤੁਸਾਂ ਕਰ ਲਿਆ ਨਾ ਜਿਵੇਂ ਜਿਵੇਂ ਮੈਂ ਆਖਿਆ, ਫਿਰ ਜਿਵੇਂ ਜਿਵੇਂ ਤੁਸੀਂ ਆਖੋ ਦੇ ਉਵੇਂ ਉਵੇਂ ਅਸੀਂ ਕਰ ਛੱਡਾਂਗੇ। ਗੱਲ ਦਾ ਖੁਲਾਸਾ ਐਂਡ ਇੱਥੇ ਵੇ ਕਿ ਮੈਂ ਤੁਹਾਨੂੰ ਪਤਾ ਵੇ ਅੱਗੇ ਵੀ ਕਿੰਨੀ ਵਾਰੀ ਇਹ ਗੱਲ ਕਰ ਚੁੱਕਿਆ ਕਿ ਇਹ ਜਿੰਨਾ ਕੰਮ ਮੇਰੇ ਪਿੱਛੇ ਤੁਸੀਂ ਇਹ ਵਹਿੰਦੇ ਹੋ ਪਏ, ਅਲਹਮਦੁਲਿਲਾ ਸੁੰਮਾ ਅਲਹਮਦੁਲਿਲਾ, ਇਹ ਅੱਗੇ ਸਾਰਾ ਤੁਹਾਡੇ ਦੋਸਤਾਂ ਭਾਈਆਂ ਦੇ ਤਾਵਨ ਦੇ ਨਾਲ ਹੀ ਹੋਇਆ। ਹੁਣ ਮਸਜਿਦ ਦੀ ਸ਼ਟਰਿੰਗ ਮੁਕੰਮਲ ਹੋ ਗਈ ਹੈ, ਸਿਰਫ ਕੱਲ ਜਾਂ ਪਰਸੋਂ ਦੇ ਦਿਨ ਦੇ ਵਿੱਚ, ਮਤਲਬ ਹਫਤੇ ਇਤਵਾਰ ਤੱਕ ਮੁਕੰਮਲ ਹੋ ਜਾਣੀ, ਤੇ ਸੋਮਵਾਰ ਵਾਲੇ ਦਿਨ ਇਨਸ਼ਾਅੱਲਾ ਇਹ ਸਰੀਆ ਬਜਣਾ। ਸੋ ਆਪਣੇ ਜਿੰਨੇ ਵੀ ਤੁਹਾਡੇ ਕੋਲ ਗੰਜਾਇਸ਼ ਹੈ, ਜਿੰਨੀ ਕੁ ਤੌਫੀਕ ਹੈ, ਜਿੰਨਾ ਕੁ ਹਿੱਸਾ ਪੈਂਦਾ, ਆਪਣੇ ਆਪਣੇ ਹਿੱਸੇ ਦਾ ਇਹਦੇ ਵਿੱਚ ਹਿੱਸਾ ਪਾਓ। ਇਹ ਮਸਜਿਦ ਦਾ ਸ਼ਟਰਿੰਗ ਵਾਲਾ ਕੰਮ ਅਲਹਮਦੁਲਿਲਾ ਸੁੰਮਾ ਅਲਹਮਦੁਲਿਲਾ ਮੁਕੰਮਲ ਹੋ ਹੀ ਗਿਆ। ਬੜੀ ਵੱਡੀ ਛੱਤ ਤੇ ਇਹ 28-2900 ਫੁੱਟ ਮਤਲਬ ਇਹ ਛੱਤ ਹੈ, ਹਾਂਜੀ ਇੰਨਾ ਇਹ ਬਣ ਜਾਂਦਾ। ਤੇ ਇਹਦੇ ਵਿੱਚ ਸਰੀਆ, ਸੀਮਟ, ਬਜਰੀ, ਰੇਤ, ਬਿਜਲੀ ਦਾ ਸਮਾਨ ਵਗੈਰਾ ਵਗੈਰਾ ਸਾਰਾ ਕੋਈ ਲੈਂਟਰ 'ਚ ਇਹ ਚੀਜ਼ਾਂ ਪੈਂਦੀਆਂ ਨੇ ਨਾ। ਕੁਝ ਆਸਰਾ ਹੋ ਚੁੱਕਿਆ, ਮਗਰ ਵੀ ਤੁਹਾਡੇ ਤਾਵਨ ਦੀ ਅਜੇ ਵਾਹਵਾ ਲੋੜ ਹੈ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਨੰਬਰ ਤੁਹਾਨੂੰ ਨਜ਼ਰ ਆਉਂਦਾ ਪਿਆ, ਤੇ ਜਾਮਿਆ ਮਸਜਿਦ ਇਬਰਾਹੀਮ ਦਾ ਇਹ ਛੱਤ ਪਵਾਈਏ। ਅੱਲਾਹ ਪਾਕ ਦੀ ਜ਼ਾਤ ਤੁਹਾਡੇ ਉੱਤੇ ਵੀ ਆਪਣੀਆਂ ਰਹਿਮਤਾਂ ਦਾ ਛੱਤ ਰੱਖੇ, ਆਪਣੀ ਰਹਿਮਤਾਂ ਦਾ ਸਾਇਆ ਰੱਖੇ, ਔਰ ਆਪਣੇ ਵਾਸਤੇ, ਆਪਣੇ ਫੌਤ ਸ਼ੁਦਗਾਨ ਵਾਸਤੇ, ਮਰਹੂਮੈਨ ਵਾਸਤੇ ਜਿੰਨਾ ਹੋ ਸਕੇ ਸਦਕਾ ਜਾਰੀਆ ਇਹਦੇ ਵਿੱਚ ਹਿੱਸਾ ਪਾਓ। ਅੱਲਾਹ ਕਬੂਲ ਮਨਜ਼ੂਰ ਫਰਮਾਏ। ਅੱਜ 23 ਜਨਵਰੀ ਸਨ 2025 ਤੇ ਦਿਨ ਜੁਮੇਰਾਤ ਦਾ ਦੁਪਹਿਰ ਦੇ 2 ਦਾ ਟਾਈਮ ਹੋ ਗਿਆ। ਮੈਂ ਤੁਹਾਡੇ ਨਾਲ ਮੁਖਾਤਬ ਹਾਂ। ਰਿਕਵੈਸਟ ਇਹ ਵੇ ਕਿ ਇਹ ਮਸਜਿਦ ਦੇ ਛੱਤ ਵਾਸਤੇ ਜਿੰਨੀ ਵੀ ਤੁਹਾਡੇ ਕੋਲ ਤੌਫੀਕ ਹੈ ਆਪਣਾ ਆਪਣਾ ਤਾਵਨ ਕਰੋ। ਅੱਲਾਹ ਪਾਕ ਜਜ਼ਾਏ ਖੈਰ ਦੇ। ਸੀਮਟ, ਸਰੀਆ, ਬਜਰੀ, ਰੇਤ, ਬਿਜਲੀ ਦਾ ਸਮਾਨ ਵਗੈਰਾ ਵਗੈਰਾ ਮਟੀਰੀਅਲ ਦੀ ਜ਼ਰੂਰਤ ਹੈ। ਬੜਾ ਵੱਡਾ ਛੱਤ ਹੈ। ਇਹ ਸਾਡੇ ਸਾਰਿਆਂ ਸਾਥੀਆਂ ਦੇ ਤਾਵਨ ਦੇ ਨਾਲ ਹੀ ਮੁਮਕਿਨ ਹੋਣਾ ਹੈ। ਕਰਨਾ ਅੱਲਾਹ ਪਾਕ ਨੇ ਵੇ, ਲੇਕਿਨ ਲੈਣਾ ਬੰਦੇ ਕੋਲੋਂ ਅੱਲਾਹ ਨੇ ਕੰਮ ਹੁੰਦਾ। ਔਰ ਖੁਸ਼ਕਿਸਮਤ, ਖੁਸ਼ ਨਸੀਬ ਉਹ ਲੋਕ ਨੇ ਕਿ ਜਿਨ੍ਹਾਂ ਨੂੰ ਅੱਲਾਹ ਆਪਣੇ ਇਸ ਚੰਗੇ ਕੰਮ ਵਾਸਤੇ ਚੁਣ ਲਏ ਤੇ ਉਹਨਾਂ ਦਾ ਮਾਲ ਕਬੂਲ ਫਰਮਾਵੇ। ਅੱਲਾਹ ਤੁਹਾਨੂੰ ਸਾਰਿਆਂ ਨੂੰ ਜਜ਼ਾਏ ਖੈਰ ਦੇ, ਅੱਲਾਹ ਤੌਫੀਕ ਵੀ ਦੇ, ਅੱਲਾਹ ਅਜਰ ਅਜ਼ੀਮ ਦੇ, ਦੁਨੀਆ ਤੇ ਆਖਰਤ ਦੀਆਂ ਅੱਲਾਹ ਪਾਕ ਤੁਹਾਨੂੰ ਕਾਮਯਾਬੀਆਂ ਅਤਾ ਫਰਮਾਏ। ਦੁਆਵਾਂ 'ਚ ਯਾਦ ਰੱਖਿਓ। ਮਿਹਰਬਾਨੀ। ਜਜ਼ਾਕੱਲਾ ਜੀ। ਅੱਲਾਹ।